Ceklah kayak balai kere. Lah, cek noni. दूध गाढ़ा हाँ जी सड़ गया है काम बेहतरीन चल रहा है। हाँ जी सब तो पहले तो जी सारिਆਂ ਨੂੰ अस्सलाम वालेकुम जी सत श्री अकाल ਕਿੱਦਾਂ ਜੀ ਸਾਰੇ ਵੀਰ ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ ਅੱਜ ਅਸੀਂ ਪਾਰੇ ਸੀਗੇ ਛਾਪਰ ਮਿਰਚ ਤੇ ਨਾ ਤੇ ਇੰਜ ਸਮਝੋ ਵੀ ਮਿਰਚ ਜਿਹੜੀ ਆ ਨਾ ਅੱਜ ਲੱਗੀ ਆ ਜਦੋਂ ਤੱਕ ਇਹਦੇ ਤੇ ਛਾਪਰ ਨਾ ਪਵੇ ਇਹਨੇ ਟੁਰਨਾ ਕੋਈ ਨਹੀਂ ਲੇਟ ਤਾਂ ਅਸੀਂ ਹੋ ਗਏ ਹੋਏ ਆ ਤੇ ਕੁਝ ਲੇਟ ਸਾਨੂੰ ਆ ਜਿਹੜਾ ਟ੍ਰੈਫਿਕ ਆ ਇਹਨੇ ਕਰਤਾ ਵੀ ਛਾਪਰ ਕੱਲ ਵੀ ਟਰਾਲੀ ਦੇ ਉੱਤੇ ਮੰਗਾਇਆ ਬਹਰਹਾਲ ਜੀ ਅੱਜ ਇਨਸ਼ਾਅੱਲਾ ਤਾਲਾ ਛਾਪਰ ਜਿਹੜਾ ਆ ਮੁਕੰਮਲ ਹੋ ਜਾਊਗਾ ਪਰ ਉਹ ਕਿੱਲੇ ਤੇ ਤਾਂ ਪੈ ਗਿਆ ਹਨਾ हाँ जी किले तो पै गए ਹਾਂ ਕਿੱਲੇ ਤੋਂ ਬਲਕਿ किले 4 टन लगा होगा जी ਹਾਂ ਕਿੱਲੇ ਤੋਂ 4 ਟਰਨ ਆ ਗਿਆ ਤੇ ਕੋਈ ਨਹੀਂ ਇਨਸ਼ਾਅੱਲਾ ਤਾਲਾ और घंटे बाद सारे ਤੇ ਆ ਸਾਡੇ ਨਾਲ ਸਾਡਾ ਭਾਈ ਬੈਠਾ ਜੀ ਖੁਰਮ ਇਹ ਇੰਚਾਰਜ ਆ ਇਸ ਲੇਬਰ ਦਾ ਜਿਹੜੀ ਆ ਸਾਰੀ ਹੈ ਤੇ ਅਸੀਂ ਉਹਨਾਂ ਵਾਸਤੇ ਜਨਾਬ ਆਪਣੇ ਭਰਾਵਾਂ ਵਾਸਤੇ ਬਣਾ ਰਹੇ ਹਾਂ ਚਾਹ ਹਾਂ ਤੇ ਅੱਜ ਧੁੰਦ ਬੜੀ ਸੀਗੀ ਸਵੇਰ ਮੌਸਮ ਜਿਹੜਾ ਆ ਉਹ ਬਦਲਦਾ ਜਾਂਦਾ ਆ ਪਰ ਦਿਨੇ ਜਿਹੜਾ ਆ ਨਾ ਇਹ ਧੁੱਪ ਅਲਹਮਦੁਲਿਲਾ ਇਹ ਬੜੀ ਗੱਲ ਆ ਤੇ ਤਰੀਕ ਹੋ ਗਈ ਹੈ ਜੀ ਅੱਜ 12 ਦਸੰਬਰ ਦੀ ਪੂਰਾ ਮੈਂ ਲੇਟ ਤਾਂ ਨਹੀਂ ਜ਼ਿਆਦਾ ਛਾਪਰ छापर बहुत काफी लेट हो गया ਬਹੁਤ ਲੇਟ ਹੋ ਗਿਆ ਨਾ ਬਹਰਹਾਲ ਜੀ ਦੁਆ ਕਰਿਓ ਤੁਸੀਂ ਵੀ ਤੇ ਉਮੀਦ ਆ ਫਿਰ ਵੀ ਲੇਟ ਵੀ ਹੋ ਗਿਆ ਨਾ ਤੇ ਮਾਰਚ फिर ਦੇ भी टाइम से पहुंच जाएंगे ਇਨਸ਼ਾਅੱਲਾ ਤਾਲਾ ਮਾਰਚ ਦੇ ਆਖਰੀ ਹਫਤੇ 'ਚ ਪਹਿਲੀ ਚਣਾਈ ਅੱਲਾ ਦੇ ਹੁਕਮ ਨਾਲ ਫਸਲ ਤੰਦਰੁਸਤ ਰਵੇ ਤਾਂ ਇਨਸ਼ਾਅੱਲਾ ਕਰਾਂਗੇ ਚੀਨੀ ਪਾਤੀ जी हाँ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਘਰੇ ਆ ਹਲੇ ਉਹਨਾਂ ਦੇ ਡੇਰੇ ਦੀ ਕੰਧ ਡਿੱਗੀ ਹੋਈ ਸੀਗੀ ਜਿਹੜੀ ਉਹ ਅੱਜ ਲੱਗੇ ਹੋਏ ਆ ਮਿਸਤਰੀ ਉਹਨਾਂ ਨੇ ਲਾਏ ਹੋਏ ਸੀਗੇ ਤੇ ਕਹਿੰਦੇ ਤਾਂ ਅਸੀਂ ਵੀ 12-1 ਵਜੇ ਜਿਹੜਾ ਨਾ ਆਵਾਂਗੇ ਤੇ ਅੱਜ ਅਸੀਂ ਉਹਨਾਂ ਦਾ ਚੁੱਲ੍ਹਾ ਜਿਹੜਾ ਆ ਉਹ ਕਹਿੰਦੇ ਹੁੰਦੇ ਆ ਵੀ ਵੀਰਾਨ ਹੋਇਆ ਹੈ ਵੀਰਾਨ ਨਹੀਂ ਹੈ ਦੇਖੋ ਕੰਮ ਚੱਲ ਰਿਹਾ ਚੁੱਲ੍ਹੇ ਦਾ ਕਹਿੰਦੇ ਆ ਫੈਂਟਨ ਨਾਲ ਨਾ ਹੋਟਲਾਂ ਦੇ ਤੁਸੀਂ ਦੇਖਿਆ ਹੋਣਾ ਇੰਜਨ ਫੈਂਟੀ ਜਾਂਦੇ ਆ ਕਹਿੰਦੇ ਇਹਦੇ ਨਾਲ ਚਾਹ ਜਿਹੜੀ ਆ ਨਾ ਉਹ ਗਾੜੀ ਹੋ ਜਾਂਦੀ ਹੈ ਅਸੀਂ ਵੀ ਤਾਂ ਹੀ ਲੱਗੇ ਹਾਂ ਪਰ ਮੇਰੇ ਚ ਇਸ ਵਾਰੀ ਕਿੰਨੀ ਕੁ ਲੱਗੀ ਹੈ मरा चीज पूरी खीर ही है जी मरा चली था ਹਾਂ रब भी बचाना है ਯਾਰ ਵੀ ਬਚਾਣਾ नहीं करता जी। ਕੁਰਨ ਕਰਾ ਵੀ ਮੇਰੇ ਚ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਇਹਦਾ ਮਤਲਬ ਇਹ ਆ ਵੀ ਜਿਹੜਾ ਨਾ ਮਿਰਚ ਰੋਲੂਗੀ हाँ जी ਪਰ ਕੋਈ ਨਹੀਂ रब बारिश जी ਇਹ ਹਰ ਵਾਰੀ ਇਦਾਂ ਹੀ ਲੱਗਦਾ ਤੇ ਲੋਕ ਇਦਾਂ ਹੀ ਕਹਿੰਦੇ ਆ ਵੀ ਬਹੁਤ ਲੱਗੀ ਆ ਫਿਰ ਵੀ ਮਾਲਕ ਜਿਹੜੇ ਆ ਨਾ ਰੋਜ਼ੀ ਬੰਦੇ ਦੀ ਮਿਹਨਤ ਕੋਈ ਨਹੀਂ ਰੱਖਦਾ ਦਿੰਦਾ ਹੈ बिल्कुल एवन बुला लिया मेरा क्या ਬੁਲਾ ਲਾ ਇਹ ਉੱਥੇ ਹੀ ਲੈ ਚਲੀਏ ਹੈ कितने जाने मन गरम गरम ਚਲੋ ਬੁਲਾ ਲਓ ਚਲੋ ਇੰਨਾ ਲੇਬਰ ਆਂਦੀ ਆ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਲਓ ਜੀ ਚਾਹ ਜਿਹੜੀ ਆ ਨਾ ਉਹ ਰੈਡੀ ਹੋ ਗਈ ਹੈ हाँ जी ਉਹ ਜਿਹੜਾ ਹੋਟਲ ਵਾਲਿਆਂ ਦਾ ਹੁੰਦਾ ਨਾ ਉਹਦੇ ਜਦੋਂ ਵਾਵਾ ਲੰਘਦੀ ਉਹ ਪਤਾ ਨਹੀਂ ਪੌਣੀ ਵੱਡੀ ਹੁੰਦੀ पौने बढ़ी है ना फिर ता काम चलेगा ਕਿਉਂ ਨਹੀਂ पूरी बात ਉੱਤੋਂ ਦੀ ਫਿਰ ਵਿੱਚ ਉਹ ਆ ਜਾਣਾ
ਪੀ ਲੈਂਦਾ। ਕੋਈ ਗੱਲ ਨਹੀਂ। ਲਓ ਜੀ ਬਿਸਮਿਲ੍ਲਾ ਕਰੋ ਜੀ। ਹੈਂ। ਕੀ ਨਾਮ ਜੀ ਤੁਹਾਡਾ? ਸ਼ਹੀਨ। ਸ਼ਾਹੀਨ। ਵਾਹ शाहीन ਕੀ का ਬਾਤ ਹੈ। जी हाँ। ਸ਼ਾਹੀਨ ਤਾਂ ਨਾਮ ਹੀ ਬੜਾ ਜੀ ਹੈ। ਥੋੜੀ ਥੋੜੀ ਆਉਂਦੀ थोड़ी पाई कोई लोड़ा ਪੱਤੀ ਸ਼ੱਤੀ ਖਾ ਜਾਂਦੇ। लेबर दा बस निजाम इदां दा ना ਹੈ। लेबर दा निजाम इदां दा ਨਾਂ ਦੱਸ। ਕੀ ਨਾਮ ਜੀ ਤੁਹਾਡਾ? ਮੁਹੰਮਦ ਨਵਾਬ। ਮੁਹੰਮਦ ਨਵਾਬ। ਸ਼ਹੀਨ ਤੇ ਨਵਾਬ ਹੈ। ਬਈ ਤੁਸੀਂ ਪਾਣੀ ਹੈ ਮੇਰੇ ਕੋਲ ਤਾਂ ਹੁਣ ਪੈ ਨਹੀਂ ਰਹੀ। ਲਓ ਜੀ ਇੱਕ ਆ ਸ਼ਹੀਨ, ਇੱਕ ਹੈ ਨਵਾਬ ਆ। ਦੱਸਿਆ ਤੁਹਾਨੂੰ ਨਾਮ ਅੱਗੇ ਖੁਰਮ। ਇਹ ਹੈਗਾ ਜੀ ਇੰਚਾਰਜ ਇਸ ਲੇਬਰ ਦਾ। ਤੇ ਤੁਹਾਡਾ ਨਾਮ ਕੀ ਹੈ? ਹਸਨੈਨ। ਹਸਨੈਨ। ਉਧਰ ਨੂੰ ਮੂੰਹ ਕਰ ਦਿਓ। लॉस नैन में ਲਓ ਜੀ ਹਸਨੈਨ। ਤੁਹਾਡਾ ਨਾਮ ਕੀ ਹੈ ਜੀ? ਇਕਰਾਰ। ਇਕਰਾਰ। ਤੁਹਾਡਾ ਜੀ? ਮੁਸਤਫਾ। ਮੁਸਤਫਾ। ਲਓ ਜੀ ਇਹ ਸਾਡੇ ਵੀਰ ਸਵੇਰ ਸਵੇਰੇ ਉੱਠ ਕੇ ਵੀ ਲੋਕੀ ਘਰਾਂ 'ਚ ਸੁੱਤੇ ਪਏ ਸੀ ਤੇ ਇਹ ਕੰਮ ਤੇ ਸੀ। ਕਿੰਨੇ ਵਜੇ ਪਹੁੰਚੇ ਤੁਸੀਂ ਇੱਥੇ? तकरीबन 7 बजे 7 ਵਜੇ। जी हाँ। ਤੇ ਉੱਥੋਂ ਰਕਸ਼ੇ ਤੇ ਆਏ ਆ ਮਸਰੇਰੇ ਤੋਂ 400 ਤੋਂ ਉੱਥੇ ਹੀ ਆਏ ਆ। हाँ जी ਹਾਂ ਤੇ ਬਾਕੀ ਹਜੇ लो जी ਲਓ ਜੀ ਬਿਸਮਿਲ੍ਲਾ ਕਰੋ ਜੀ। ਕੱਪ ਹੈਗਾ ਉਹ? ਹਾਂ, ਚਲੋ ਠੀਕ। ਤੇ ਇਹ ਤੁਸੀਂ ਕਿੰਨੀ ਕੁ ਦੇਰ ਦੇ ਇਹ ਕੰਮ ਕਰਨ ਲੱਗੇ ਹੋਏ? तकरीबन 10 एक साल हो गए 10 ਸਾਲ ਹੋ ਗਏ ਇਕੱਠੇ ਹੀ ਆ? हाँ जी। ਆ 10 ਸਾਲਾਂ ਦਾ ਤਾਂ ਹੋ ਗਿਆ ਹੈ। ਨਹੀਂ ਮੈਂ ਤੇ ਨਵਾਂ ਨਵਾਂ। कोई नवी भर्ती होंदी है जी ਹੂੰ। तो को पुराने को 10 साल ਦੇ ਵਿੱਚ ਚੱਲਣ ਲੱਗ ਗਿਆ ਜੀ। ਅੱਛਾ। हाँ जी। ਤੇ ਕਿੱਲੇ ਦੇ ਕਿੰਨੇ ਪੈਸੇ ਲੈਂਦੇ ਜਿਹੜੇ ਮਿਰਚਾਂ ਦੇ ਸ਼ੁਰੂ ਤੋਂ ਲੈ ਕੇ ਤੇ ਐਂਡ ਤਾਈਂ ਛਾਪਰ ਦੇ ਕੇ ਜਿਵੇਂ ਅੱਜ ਆਪਣਾ ਮੁੱਕ ਜਾਣਾ? ਇਹ ਜੀ 25000 ਰੁਪਏ ਕਿੱਲੇ ਦਾ ਹੁੰਦਾ। ਤੁਸੀਂ ਸਮਾਨ ਬਣਾਉਣਾ ਲਾਣਾ ਸਾਡਾ ਕੰਮ ਹੁੰਦਾ। ਹਾਂ। हाँ जी। ਯਾਨੀ ਕਿ ਨਾਕੂ ਕੱਢਣੇ। नाकू करने छापर सुराख में। मारना ਹਾਂ। लगी सब शिफ्टिंग करनी हाँ। पनीरी दी ਥੱਲੇ ਵਾਲਾ ਛਾਪਰ, काला उतला थल्ले वाला सारा। ਛੁੱਟੀ ਬੰਨਣੀ हाँ जी ਤੇ ਸਾਰ ਇਹ ਤੇ ਜਿਹੜਾ ਤੂੰ ਇੰਚਾਰਜ ਆ हाँ जी ਵੀ ਤੈਨੂੰ ਇਹਨਾਂ ਨੂੰ ਦੇ ਦਵਾ ਕੇ ਵੀ ਕੁਝ ਬਚ ਜਾਂਦਾ ਕੁਝ हाँ जी शुक्र तो अल्हम्दुलिल्लाह जी को किले मगर को 2-3 हज़ार रुपये बच जाते ਤੇ ਬੰਦੇ ਰਾਤ ਵੀ ਤਾਂ ਕਰਾ ਲੈਂਦੇ ਹੋਣੇ ਕੋਈ 2-3 ਹਜ਼ਾਰ। वो रात नाल फिर काम नहीं चलता होता। ਅੱਛਾ। हाँ जी ਨਹੀਂ ਤੂੰ ਇਹ ਫਿਕਰ ਨਾ ਕਰ ਵੀ ਮੈਂ ਕਰਾਉਂਗਾ। नहीं तो फिर रात में काम नहीं चलता होता ना जी। ये सारे पास एको ही या प्यार मोहब्बत जो कुछ भी सारे पास एको ही मामला होंगे ने। ਹਾਂ ਹਰ ਇੱਕ ਨਾਲ ਇੱਕੋ ਰੇਟ। हाँ जी फिर एक ना करो ना फिर वो तलाक बेस खराब हो जाता है। ਹਾਂ ਇਹ ਜਦੋਂ ਇਹ ਮਿਰਚਾਂ ਦਾ ਕੰਮ ਬੰਦ ਹੋ ਜਾਂਦਾ हाँ जी ਉਸ ਤੋਂ ਬਾਅਦ ਕੀ ਕੰਮ? उस फिर तुड़ाई दे चल गई। ਫਿਰ ਤੁੜਾਈ ਵੀ ਕਰਦੇ ਤੁਸੀਂ? हाँ जी बराई बराई करी दी। ਅੱਛਾ ਵੀ ਯਾਨੀ ਕਿ ਇਹ ਸਾਰੇ ਮੁੰਡੇ ਫਿਰ ਵੰਡੀ ਜਾਂਦੇ ਹੋਣੇ ਕੋਈ ਦੋ ਕਿੱਧਰ ਚਲ ਗਏ ਦੋ हाँ जी ਕਿੱਧਰ। रूटीन ना फिर ना तकरीबन अपने को इस टाइम 18-20 मुंडे है जी। ਹਾਂ ਹਾਂ तो फिर रूटीन वाले बंडी जाते ਵੀ ने। 6 ਜਣੇ ਤੁਸੀਂ ਇੱਥੇ ਮੇਰੇ ਕੋਲ ਆ हाँ जी ਅੱਜ। 6 जने लाने उस्मान कोला 6 ਉਸਮਾਨ ਕੋਲ ਆ ते ਜੀ। 6 माशी कोला। 6 ਯਾਨੀ ਕਿ 6 ਪੂਰੇ ਕੀਤੇ। हाँ जी 6 दिन आगा ना फिर ਅੱਛਾ ਇਹਨਾਂ ਨੂੰ ਕਿੰਨੀ ਦਿਹਾੜੀ ਦਿੰਦਾ ਮਤਲਬ ਇਹ ਦਿਹਾੜੀ ਦਿੰਦਾ ਆ ਜਾਂ ਇਹ ਠੀਕ ਹੈ? दिहाड़ी दविंदी जी अच्छा। रोटी पानी दविंदा जी ले आना तो ले जाना ਹਾਂ वो अपना मामला आते हैं। ਇਹ ਵੀ ਬੜਾ ਖਰਚਾ ਆ हाँ जी ਇਹ ਜਿਹੜਾ ਨਾ। ਤੇ ਵੈਸੇ ਮੈਂ ਇੱਕ ਦੇਖਿਆ ਯਾਰ ਠੇਕੇ ਤੇ ਕੰਮ ਕਰਾਓ ਨਾ हाँ जी ਆ ਤੁਸੀਂ ਜਿਵੇਂ ਕੰਮ ਕਰਦੇ ਵੈਸੇ ਤੁਹਾਡਾ ਮੈਂ ਦੇਖਿਆ ਤੁਸੀਂ ਦਿਹਾੜੀ ਤੇ ਵੀ ਕਰੋ ਤਾਂ ਤੁਸੀਂ ਇੰਜ ਹੀ ਕਰਦੇ ਆ ਜੇ ਕਿਧਰੇ ਕਰੋ बिल्कुल ਵੀ। ਤੇ ਬਾਕੀ ਮੈਂ ਦੇਖਿਆ ਵੀ ਜੇ ਉਂਝ ਕਰਾਓ ਨਾ ਤਾਂ ਸ਼ਾਇਦ 25000 ਨਾਲੋਂ ਵੀ ਜ਼ਿਆਦਾ ਖਰਚਾ ਹੋਵੇ। मोटा मोटा लाओ ना तो 26000 कोई खर्चा आ जाता जो दिहाड़ियां ते अगर करेंगे ਹਾਂ ਅਸੀਂ ਆਦਾ ਜ਼ੋਰ ਮਾਰ ਕੇ ਹੀ ਮਕਸਦ ਹੈ ਵੀ ਜਿਹੜਾ 2-4000 ਰੁਪਏ ਕੱਢਣਾ ਉਹ ਆਦੀ ਹਿੰਮਤ ਤੇ ਕੱਢਣਾ। ਹਾਂ ਇਹਨਾਂ ਦੇ ਕਾਫੀ ਖਰਚੇ ਆ ਜਾਂਦੇ ਨੇ ਡਰਿੱਲਾਂ ਦੇ ਡਾਈ ਸਿਲੰਡਰ ਦੇ ਰਸ਼ਕਿਆਂ ਦੇ ਰੋਟੀ ਪਾਣੀ ਤੇ ਕਾਫੀ ਖਰਚੇ ਆ ਜਾਂਦੇ ਨੇ। ਹਾਂ ਬੰਦੇ ਮੋਟਾ ਮੋਟਾ ਖਰਚਾ ਨਹੀਂ ਗਿਣਦੇ। ਕਿੱਲੇ ਮਗਰ 5000 ਰੁਪਏ ਖਰਚਾ ਮੋਟਾ ਮੋਟਾ ਰੋਟੀ ਪਾਣੀ ਰਸ਼ਕੇ ਕਿਰਾਇਆ ਜਾਂ ਨਾਲੇ 7 ਵਜੇ ਆਣਾ ਵੀ ਨਹੀਂ ਹੈ। ਹਾਂਜੀ 9 ਵਜੇ ਦੂਜੀ ਲੇਬਰ 2 ਘੰਟੇ ਤੋਂ ਉਧਰ ਨਾਲੇ ਵੱਡੀ ਗੱਲ ਜਿਹੜਾ ਮਾਲਕ ਹੁੰਦਾ ਨਾ ਉਸ ਖੁਦ ਉੱਤੇ ਬਾਹਣਾ ਫਿਰ ਉਸ ਦਿਹਾੜੀਦਾਰ ਨੂੰ ਵੇਖਣਾ ਹੈ ਕੀ ਕਰਦਾ ਪਿਆ ਹੈ। ਹਾਂ। ਹੁਣ ਉਸ ਨੂੰ ਸਮਾਨ ਦੇ ਕੇ ਫਾਰਿਗ ਹੋ ਜਾਣਾ ਹਾਂ ਕੰਮ ਸਾਡਾ ਕਰਨਾ ਹੈ। ਹੂੰ ਇਹ ਸਾਹਿਬ ਵਿੱਚ ਹੀ ਉਹਦੇ ਮਾਮਲਾਤ ਹੁੰਦੇ ਨੇ। ਨਹੀਂ ਤੇ ਤੂੰ ਚਾਹ ਨਹੀਂ ਪੀ ਰਿਹਾ? ਕੱਪ ਵੇਲੇ ਹੋਣ ਲੱਗ ਅੱਛਾ ਭਾਈ ਮੈਂ ਤਾਂ ਅੱਗੇ ਪੁੱਛਿਆ ਤੈਨੂੰ ਮੈਂ ਕਿਹਾ ਕੱਪ ਹੈ। ਅੱਛਾ ਇਹ ਹਰ ਜਗ੍ਹਾ ਵੀ ਚਾਹ ਜਿਹੜੀ ਆ ਉਹ ਮਾਲਕ ਵੱਲੋਂ ਦੀ ਰੋਟੀ ਤੁਹਾਡੀ? ਹਾਂਜੀ ਰੋਟੀ ਸਾਡੀ ਹੁੰਦੀ ਹਾਂ। ਤੇ ਕਿੰਨੀ ਕਿੰਨੀ ਰੋਟੀਆਂ ਖਾ ਜਾਂਦੇ ਆ? ਮੇਰੇ ਖਿਆਲ 3 ਦਿਨ 4 ਤੱਕ ਖਾ ਜਾਂਦੇ ਫਿਰ ਸਾਰੀ ਦਿਹਾੜੀ ਕੰਮ ਕਰਨਾ ਫਿਰ ਇਦਾਂ ਹੀ ਆ। ਨਹੀਂ ਜ਼ਿਆਦਾ ਜਿਹੜਾ ਲੰਗਰ ਉਹ ਕਰਦਾ ਉਹ ਆਇਆ ਹੀ ਨਹੀਂ ਮੇਰੇ ਉਹ ਆਇਆ ਹੀ ਨਹੀਂ। ਉਹਦਾ ਟਾਰਗੇਟ ਹੈ ਜੀ ਤਕਰੀਬਨ 10 ਤੋਂ 12 ਰੋਟੀਆਂ। ਅੱਛਾ ਉਹ ਤਾਂ ਤੁਹਾਨੂੰ ਮਹਿੰਗਾ ਨਹੀਂ ਪੈਂਦਾ ਹੋਣਾ? ਉਹ ਤਾਂ ਦਿਹਾੜੀ ਤੇ ਮਹਿੰਗਾ ਪਾਉਂਦਾ ਹੈ। ਤੁਹਾਨੂੰ ਕੀ ਦੱਸਾਂ ਜੀ ਉਹ ਖਾਦ ਕੇ ਤਬਾਹ ਲਾ ਗੰਡਾ।
ਉਹ ਫਿਰ ਨਾ ਬਸ ਕੋ ਸ਼ੁਗਲ ਮੇਲੇ ਵਾਲਾ ਵੀ ਬੇਲੀ ਸੱਜਣ ਹੁੰਦਾ ਜੀ। ਆ ਫੋਨ ਬੜਾ ਵੱਜਦਾ ਤੇਰਾ। ਹੁਣ ਫਿਰ ਕੰਮ ਦਾ ਸੀਜ਼ਨ ਹੈ ਨਾ ਤਾਂ ਕਰਕੇ। ਫੋਨ ਲਾ। ਹੁਣ ਅੱਛਾ ਨਹੀਂ ਕੋਈ ਇਹੋ ਜਿਹਾ ਫੋਨ ਤਾਂ ਨਹੀਂ ਹੈ ਕਿ ਸਾਨੂੰ ਦੱਸੇ ਕੰਮ ਵਾਲਾ। ਨਹੀਂ ਨਹੀਂ ਨਵਾਬ ਚਾਹ ਕੀ ਹੋਰ ਇਹ ਥੋੜੀ ਜੀ ਆਇਆ ਲੈ ਲੈ ਦੇ ਚਾਹ ਠੀਕ ਬਣ ਗਈ ਚਾਹ। ਬੇਹਤਰੀਨ ਸੋਟੇ ਮਾਰੋ ਹੀ ਭਾਈ ਇਹ ਚਾਹ ਅੱਛਾ ਪਨੀਰੀ ਸੋਟੇ ਮਾਰ ਇਹਦੇ ਪਾ ਮਤ ਲਓ ਜੀ ਇਹ ਸੀਗੀ ਸਾਡੀ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਤੇ ਬਾਕੀ ਜਿਹੜਾ ਬੜੀ ਮਿਹਨਤ ਤੇ ਜਗ੍ਹਾ ਜੋ ਅਸੀਂ ਸਾਰੀ ਦਿਹਾੜੀ ਅੱਜ ਕੀਤਾ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਤੇ ਵੀਡੀਓ ਪੂਰੀ ਦੇਖਿਓ ਤੇ ਇਨਸ਼ਾਅੱਲਾ ਬੜਾ ਸਵਾਦ ਆਊਗਾ। ਬਜਾ ਲਾ ਕਾਮ ਛੁਰਾ ਦੇ ਚਾ ਕਰ ਲਾ ਮੋੜ कड़े किले साथ मारे थे पर बोले भी ਆ ਦੇਖੇ ਇੱਥੇ चलो चलो चल चलो ਲਓ ਜੀ ਤਰੀਕ ਤਾਂ ਜਿਹੜੀ ਤੁਹਾਨੂੰ ਮੈਂ ਦੱਸੀ ਸੀ ਵੀ 12 ਦਸੰਬਰ ਅੱਜ ਹੈ ਹੀ ਆ ਤੇ ਪਰ ਅੱਜ ਦੇ ਜੁਮੇ ਦਾ ਵੀ ਸੀ। ਮੈਂ ਤਾਂ ਫਿਰ ਉਸ ਵੇਲੇ ਘਰੇ ਆ ਗਿਆ ਤੇ ਫਿਰ ਨਹਾਤੇ ਧੋਤੇ ਕੱਪੜੇ ਛੱਪੜੇ ਪਾਏ। ਹੁਣ ਮੈਂ ਆਇਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ ਇੱਥੇ ਪਹੁੰਚੇ ਆ ਜੀ। ਮੈਂ ਕਿਹਾ ਰਾਣਾ ਸਾਹਿਬ ਨੂੰ ਪੁੱਛਦੇ ਆ, ਕਹਿੰਦੇ ਸੀਗੇ ਉਹ ਕੰਧ ਹੋ ਜੂਗੀ, ਕੋਈ ਨਹੀਂ ਹੋਈ ਹੈਗੀ ਅੱਜ ਵੀ। अस्सलाम वालेकुम जी ਰਾਣਾ ਸਾਹਿਬ ਪੀ ਰਹੇ ਆ ਜੀ। ਲਓ ਜੀ ਆਪਣਾ ਆਖਰੀ ਸੀਨ ਉਧਰਲਾ ਵੀ ਚਾਹ ਵਾਲਾ ਹੀ ਸੀਗਾ, ਤੁਹਾਨੂੰ ਖੁੱਡਾ ਦਿਖਾਣੇ ਜੀ ਰਾਣਾ ਸਾਹਿਬ ਦਾ। ਲਓ ਜੀ ਆ ਰਾਣਾ ਸਾਹਿਬ ਦਾ ਜੀ ਲੈਪਟਾਪ ਬੈਗ ਚੁੱਲ੍ਹਾ ਜੀ ਤੇ ਹੈ ਸਾਰਾ ਨਿਜ਼ਾਮ। ਇਹ ਕਿਹੜੇ ਵੇਲੇ ਦੀ ਚਾਹ ਆ ਜੀ? ਕਿਹੜੇ ਵੇਲੇ ਦੀ ਚਾਹ? ਇਹ ਦੁਪਹਿਰ ਦੀ ਚਾਹ ਵਾਸਤੇ ਤੇ ਜ਼ੈਦ ਲਈ ਜਿਹੜਾ ਵਾ ਨਾ ਆਇਆ ਕੁਝ ਲੇਟ ਇੱਟਾਂ ਤਾਂ ਜੀ ਆਈਆਂ ਪਈਆਂ ਇੱਥੇ। ਹਾਂ ਆ ਦੇਖ ਲਓ। ਬਸ ਮਿਸਤਰੀ ਨੇ ਅਸਲ ਵਿੱਚ ਪਰਸੋਂ ਕਹਿੰਦਾ ਸੀ ਮੈਂ ਕੱਲ ਆਉਂਗਾ ਤੇ ਕੱਲ। ਲਓ ਜੀ ਅੰਜਰਾ ਸਾਹਿਬ, ਅੰਜਰਾ ਸਾਹਿਬ ਆ ਤੁਹਾਡੀ ਕੁੱਤੀ ਹੈ ਜੀ, ਦੇਖ ਲਓ ਤੁਸੀਂ। ਹੈ ਕੁੱਤਾ ਕਿੱਧਰ ਆ ਜੀ? ਕੁੱਤਾ ਉਹ ਜ਼ੈਦ ਦੇ ਨਾਲ ਗਿਆ ਹੋਇਆ, ਜ਼ੈਦ ਆਏਗਾ। ਕੁੱਤਾ ਹੈ ਨਹੀਂ ਜੀ, ਕੁੱਤਾ ਰੇ ਆ ਕੰਧ ਸਾਡੀ ਤਾਂ ਕੂੜਾ ਚੱਕਣ ਵਾਲੀ ਰੇੜੀ ਲੈ ਕੇ ਆ ਰਾਣਾ ਸਾਹਿਬ ਦੀ ਜੀ ਕੂੜਾ ਚੱਕਣ ਵਾਲੀ ਰੇੜੀ ਜਿਹੜੀ ਆ ਉਹ ਚੋਰੀ ਹੋ ਗਈ। ਅਸੀਂ ਤਾਂ ਇਹ ਸਮਝ ਰਹੇ ਸੀ ਵੀ ਕੋਈ ਵੈਸੇ ਨਾ ਕੋਈ ਆਲੇ ਦੁਆਲੇ ਕਿਤੇ ਕੰਸਟਰਕਸ਼ਨ ਹੋ ਰਹੀ ਆ ਵੀ ਕੋਈ ਲੈ ਗਿਆ ਹੁਣ ਆਪੇ ਵਾਪਸ ਕਰ ਜਾਏਗਾ ਉਹ, ਲੇਕਿਨ ਹੁਣ 2 ਦਿਨਾਂ ਤੋਂ ਵਾਪਸ ਨਹੀਂ ਆਈ। ਉਹ ਤੁਸੀਂ ਇਹ ਨਤੀਜਾ ਕੱਢਿਆ ਕਿ ਉਹ ਨਾ ਉਹ ਚੋਰੀ ਹੋ ਗਈ ਆ। ਤੇ ਹਲੇ ਜਦੋਂ ਤੱਕ ਕੰਧ ਨਹੀਂ ਨਾ ਹੁੰਦੀ ਆ ਉਹ ਬਸ ਅਸੀਂ ਅਸਲ ਵਿੱਚ ਸੀ ਭਰਤੀ ਪਾਉਣ ਦੇ ਚੱਕਰ 'ਚ, ਲੇਕਿਨ ਉਹ ਹੁਣ ਭਰਤੀ ਵਾਲਾ ਜਿਹੜਾ ਆਈਡੀਆ ਜਿਹੜਾ ਇੰਨੇ ਵਾਲਾ ਰਾਣਾ ਸਾਹਿਬ ਇਹ ਪੱਤੇ ਲਓ ਜੀ। ਵੀਰਾ ਸਾਹਿਬ ਆ ਲਓ ਜੀ, ਕੁੱਤਾ ਵੀ ਆ ਗਿਆ ਜੀ ਤੁਹਾਡਾ, ਤੁਸੀਂ ਇਹ ਵੀ ਦੇਖ ਲਓ।
ਅੱਜਾ ਹਾਂ ਚਲੋ 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 ਪਰੇ। ਰਾਣਾ ਸਾਹਿਬ ਨਾਲ ਨਾ ਜੀ ਗੱਲ ਆ ਸੱਚੀ ਤੇ ਸਿੱਧੀ। ਕੱਲ ਨੂੰ ਕੋਈ ਮਸਲਾ ਬਣ ਗਿਆ ਨਾ, ਤੁਸੀਂ ਇਸ ਗੱਲ ਦੇ ਗਵਾਹ ਰਹਿਣਾ ਜੀ ਵੀ ਰਾਣਾ ਸਾਹਿਬ ਨਾਲ ਨਾ ਜੀ ਮੈਂ ਵੀਡੀਓ ਬਣਾ ਰਿਹਾ ਧੱਕੇ ਨਾਲ, ਵੀ ਮੈਂ ਪਹੁੰਚ ਕੇ ਬਣਾ ਲਾਂ, ਮੈਂ ਚੁੱਕ ਕੇ ਬਣਾ ਲਾਂ। ਕੱਲ ਨੂੰ ਕੋਈ ਇਦਾਂ ਦੀ ਗੱਲ ਹੋ ਗਈ ਨਾ ਤੇ ਤੁਸੀਂ ਕਹਿਣਾ ਲਓ ਜੀ ਯਾਰ ਰਾਣਾ ਭੱਜ ਗਿਆ ਜਾਂ ਖਾਲਦ ਨੇ ਇੰਝ ਕਰਤੀ ਤੇ ਟਮਕਾਣਾ ਕਰਤੀ। ਗੱਲ ਸੁਣਨਾ ਸਾਡੇ ਮੈਨੂੰ ਗੱਲ ਕਰ ਲੈਣ ਦੋ ਜੀ ਪੂਰੀ। ਕਰ ਲਓ ਅੱਜ ਜਨਾਬ ਜੀ ਤਰੀਕ ਹੋ ਗਈ ਆ 12। ਮੈਂ ਹਰ ਰੋਜ਼ ਟੈਲੀਫੋਨ ਵੀ ਕਰਦਾ ਤੇ ਮੈਂ ਹਰ ਰੋਜ਼ ਰਾਣਾ ਸਾਹਿਬ ਦੇ ਕੋਲ ਆਂਦਾ ਵੀ ਆ, ਰਾਤ ਨੂੰ ਵੀ ਡਿਊਟੀ ਦੇ ਕੇ ਜਾਂਦਾ ਵੀ ਰਾਣਾ ਸਾਹਿਬ ਜੀ ਉਹਦੇ ਚ ਕਹਿ ਦਿੰਦੇ ਆ ਵੀ ਸਵੇਰ ਨੂੰ ਜਨਾਬ ਜੀ ਆਪਾਂ 8 ਵਜੇ। ਤੇ ਰਾਣਾ ਸਾਹਿਬ ਨੇ ਮੈਨੂੰ ਨਾ ਜੀ ਅੱਜ ਤੱਕ ਕਦੇ ਫੋਨ ਨਹੀਂ ਕੀਤਾ ਹੈਗਾ, ਇੱਕ ਵਾਰੀ ਸਿੰਗਲ ਵਾਰੀ ਵੀ ਨਹੀਂ ਕਿਹਾ ਹੈਗਾ ਵੀ ਆ ਜਾਓ ਆਪਾਂ ਵੀਡੀਓ ਬਣਾਉਣ ਚੱਲੀਏ, ਕਦੇ ਵੀ ਪਿਛਾ ਵੀ। ਉਹ ਮੈਂ ਕਹਿਣਾ ਹੁਣ ਮੈਂ ਇਹਨਾਂ ਦਾ ਜੀ ਮੌਕਫ ਲੈ ਲਓ, ਤੁਸੀਂ ਹੱਕ ਬਣਦਾ ਵੀ ਆਪਣਾ ਮੌਕਫ ਦੇਣ। ਹਾਂਜੀ ਹੁਣ ਦੋ ਜੀ ਆ 15 ਦਿਨ ਤੋਂ ਨਾ ਜਦੋਂ ਤੋਂ ਸਾਡੇ ਉਹ ਬੰਦੇ ਦੌੜਾਏ ਆ ਜਾਂ ਦੌੜੇ ਆ ਹੈ ਤੇ ਉਦੋਂ ਤੋਂ ਮੈਂ 15 ਦਿਨਾਂ ਤੋਂ ਨਾ ਇੱਥੇ ਹੀ ਆ ਹੈ। ਤੇ ਹੁਣ ਇੱਥੇ ਦੀਵਾਰ ਦਾ ਵੀ ਹੈ ਇੱਕ ਦੋ ਹੋਰ, ਬਾਕੀ ਕੋਈ ਯਾਨੀ ਕਿ ਹੁੰਦਾ ਕੋਈ ਨਹੀਂ ਬੰਦਾ, ਫਿਰ ਇਹ ਖਤਰਾ ਹੀ ਰਹਿੰਦਾ ਵੀ ਕੋਈ ਚੀਜ਼ਾਂ ਜਿਹੜੀਆਂ ਵਾ ਨਾ ਅੱਗੇ ਪਿੱਛੇ ਨਾ ਹੋ ਜਾਣਾ। ਔਰ ਕੱਲ ਉਹ ਰੇੜੀ ਜਿਹੜੀ ਹੈ ਨਾ ਹੋ ਗਈ। ਹੁਣ ਉਹ ਬੰਦੇ ਜਿਹੜੇ ਹੁਣ ਬੰਦੇ ਅਸੀਂ ਨਾ 2 ਤਜਰਬਿਆਂ ਤੋਂ ਬਾਅਦ ਬੰਦੇ ਅਸੀਂ ਕੋਈ ਨਾ ਠੀਕ ਜੇ ਰੱਖਣੇ ਆ। ਜਿਹੜੇ ਪਿਛਲੇ ਬੰਦੇ ਸੀ ਨਾ ਉਹਨਾਂ ਨੇ 2 ਮਹੀਨਿਆਂ 'ਚ ਕੋਈ 1.25 ਲੱਖ ਰੁਪਏ ਦਾ ਨੁਕਸਾਨ ਜਿਹੜਾ ਨਾ ਕੀਤਾ। ਇੱਕ ਖੋਤਾ ਸੀ ਉਹ ਸਾਡੇ, ਇੱਕ ਤਾਂ ਖੋਤਾ ਸਾਡੇ ਵੈਸੇ ਪਿਆ ਹੈ ਨਾ ਗਲ ਅੰਜਮ ਵਾਲਾ ਜਿਹੜਾ ਕਹਿੰਦੇ ਠੱਗ ਲਿਆ। ਅਸੀਂ ਇੱਕ 20,000 ਦਾ ਖੋਤਾ ਲਿਆ ਸੀ, ਉਹ ਬੰਦੇ ਖੋਤਾ ਮਾਰ ਗਏ ਹੈ। ਮੋਟਰ ਸਾਡੀ ਪੱਠਿਆਂ ਵਾਲੀ ਕੋਈ 3 ਦਫਾ ਉਹਨਾਂ ਨੇ ਛੱਡ ਦਿੱਤੀ, ਮੀਟਰ 1 ਦਫਾ ਸੜ ਗਿਆ। ਤੇ ਉਹ ਦੀਵਾਰ ਜਿਹੜੀ ਪਰਲੀ ਨਜ਼ਰ ਆ ਦਰ ਬੰਦ ਕਰਨਾ ਪਿਆ, ਉੱਥੇ ਉਹਨਾਂ ਨੇ ਪਾਣੀ ਪਾਤਾ, ਪਾਈਪ ਕਿਤੇ ਲੀਕ ਹੋਇਆ ਸੀ, ਉਹ ਪਾਣੀ ਪੈਂਦਾ ਰਿਹਾ। ਹੁਣ ਅਸੀਂ ਨੂੰ ਕਹਿੰਦੇ ਵੀ ਦੂਧ ਕਾ ਜਲਾ ਛਾਛ ਕੋਈ ਫੂੰਕ ਅਸੀਂ ਕਹਿੰਦੇ ਵੀ ਹੁਣ ਬੰਦਾ ਅਸੀਂ ਨਾ ਤਸੱਲੀ ਜੇ ਵਾਲਾ ਜਿਹੜਾ ਵਾ ਨਾ ਉਹ ਰੱਖਣਾ ਵਾ, ਇਸ ਤਰ੍ਹਾਂ ਨਹੀਂ ਕਰਨਾ। ਚਲੋ ਜੀ ਰਾਣਾ ਸਾਹਿਬ ਆਪਣਾ ਰੱਖਣ ਤਸੱਲੀ ਵਾਲਾ ਬੰਦਾ। ਆਪਾਂ ਚੱਲੀਏ ਜੀ ਆਪਣੇ ਡੇਰੇ। ਇਹ ਦੇਖੋ ਜੀ ਆ ਗੁੜ ਲਿਆ ਮੈਂ, ਸਫੈਦ ਜ਼ੀਰਾ ਤੇ ਮਿੱਠਾ ਸੋਡਾ ਵੀ ਉਹ ਗਾਂ ਵਾਸਤੇ ਜਨਾਬ ਜੀ। ਨਾਲ ਮੈਂ ਜਿਹੜੇ ਆ ਦੁੱਧ ਤੇ ਲਸਣ ਦੀ ਖੀਰ ਬਣਾਈ ਹੋਈ ਆ। ਗਾਂ ਨੂੰ ਸੂਈ ਨੂੰ 20 ਦਿਨ ਹੋ ਗਏ ਹੋਏ ਆ ਤੇ ਹੁਣ ਉਹਨੂੰ ਜਿਹੜਾ ਨਾ ਉਹਦੀ ਖਾਤਰ ਮਦਾਰਤ ਸ਼ੁਰੂ ਕਰਦੇ ਆ ਵੀ ਉਹ ਕੋਈ ਦੁੱਧ ਵਧੇ ਹੈ। ਤੇ ਬਾਕੀ ਗੱਲਾਂ ਜੀ ਆਪਣੇ ਡੇਰੇ ਜਾ ਕੇ ਆਓ ਚਲੀਏ। ਲਓ ਜੀ ਚੁੱਲ੍ਹਾ ਆਪਾਂ ਨੂੰ ਇੱਕ ਵਾਰੀ ਫੇਰ ਤਾਣਾ ਪੈ ਗਿਆ ਸੀ। ਉਹ ਕਿਉਂ ਵੀ ਨਾ ਜਿਹੜਾ ਲਸਣ ਦੀ ਖੀਰ ਸੀਗੀ ਉਹ ਤਾਂ ਘਰੋਂ ਬਣਵਾ ਕੇ ਲਿਆਂਦੀ ਸੀਗੀ ਵੀ 2 ਕਿਲੋ ਦੁੱਧ ਸੀਗਾ ਜਿਹਦੇ ਵਿੱਚ ਪਾਈ ਆ ਲਸਣ ਤੇ ਇਹਦੇ ਵਿੱਚ ਜੀਰਾ ਪੈਣਾ ਸੀ 100 ਗ੍ਰਾਮ ਤੇ ਇਹਦੇ 50 ਗ੍ਰਾਮ ਜਿਹੜਾ ਨਾ ਮਿੱਠਾ ਸੋਡਾ ਇਹ ਵੀ ਪੈਣਾ ਸੀ। ਇਹ ਨਾ ਜੀ ਮੇਦੇ ਦੀ ਸਫਾਈ ਵਾਸਤੇ ਮਿੱਠਾ ਸੋਡਾ ਬਹੁਤ ਚੰਗਾ ਹੁੰਦਾ, ਦੁੱਧ ਨੂੰ ਵੀ बढ़ावा ਦਿੰਦਾ। ਫਿਰ ਸਫੈਦ ਜ਼ੀਰਾ ਜਿਹੜਾ ਆ ਉਹ ਵੀ ਬਹੁਤ ਚੰਗੀ ਸ਼ੈ ਆ। ਫਿਰ ਲਸਣ ਤੇ ਦੁੱਧ ਦਾ ਤਾਂ ਤੁਹਾਨੂੰ ਪਤਾ ਹੀ ਆ। ਤੇ ਵਿੱਚ ਪਾਵਾਂਗੇ ਜੀ ਇਹਦੇ ਆਪਾਂ ਗੁੜ ਵੀ। ਪਹਿਲਾਂ ਪਾਉਂਦੇ ਆਪਾਂ ਇਹਦੇ ਵਿੱਚ 100 ਗ੍ਰਾਮ ਜਿਹੜਾ ਨਾ ਜੀ ਆ ਸਫੈਦ ਜ਼ੀਰਾ। ਦੋ ਹੀ ਜੀ ਲੈਣਾ ਮੈਂ ਅੰਦਰੋਂ ਭੁੱਲ ਗਿਆ, ਚਲੋ ਹੱਥ ਕੋਈ ਡੱਕਾ ਲਾ ਲੈਂਦੇ। ਤੇ ਜਿਹੜਾ ਮਿੱਠਾ ਸੋਡਾ ਤੇ ਗੁੜ ਆ, ਗੁੜ ਤਾਂ ਤੁਸੀਂ ਵੈਸੇ ਵੀ ਜਿਹੜਾ ਆ ਨਾ 100 ਗ੍ਰਾਮ ਕੋਈ 200 ਗ੍ਰਾਮ 1-2 ਪੇਸੀ ਵੈਸੇ ਹੀ ਖਿਲਾ ਦਿਓ ਭਾਵੇਂ। ਦੇ ਵਿੱਚ ਪਾਣਾ ਤਾਂ ਵਿੱਚ ਪਾ ਲਿਓ ਤੇ ਮਿੱਠਾ ਸੋਡਾ ਵੀ ਬਾਅਦ 'ਚ ਜਦੋਂ ਇਹ ਆਪਾਂ ਥੱਲੇ ਲਾਵਾਂਗੇ ਨਾ ਫੇਰ ਇਹਦੇ ਵਿੱਚ ਪਾਵਾਂਗੇ। ਇਹਦੇ ਨਾਲ ਹੀ ਗੁਜ਼ਾਰਾ ਕਰ ਲੈਂਦੇ ਆ। ਇਹ ਖੀਰ ਜਿਹੜੀ ਆ ਨਾ 3 ਦਿਨ ਇਹ ਲਗਾਤਾਰ ਦੇਵਾਂਗੇ ਆਪਾਂ ਗਾਂ ਨੂੰ। ਚਲੋ ਫਿਰ ਮੈਂ ਇਹਨੂੰ ਪਕਾ ਲਵਾਂ, ਫਿਰ ਬਸ਼ੀਰ ਨੂੰ ਬੁਲਾਉਂਦੇ ਆ ਤੇ ਫਿਰ ਉਹਨੂੰ ਦਿੰਦੇ, ਫਿਰ ਤੁਹਾਨੂੰ ਬਾਅਦ ਵਿੱਚ ਤੁਹਾਡੇ ਨਾਲ ਟੱਕਰਦੇ ਹਾਂ। ਅੱਜ ਤਾਂ ਸਾਰਾ ਦਿਨ ਜਿਹੜਾ ਨਾ ਮੈਂ ਕਹਿੰਦਾ ਜੂੰ ਦੇ ਸਵੇਰ ਦੇ ਉੱਠੇ ਆ, ਉਸ ਤੋਂ ਬਾਅਦ ਬਸ ਮਸਰੂਫ ਹੀ ਆ ਕੰਮ। ਲਓ ਜੀ ਖੀਰ ਜਿਹੜੀ ਆ ਤੁਸੀਂ ਦੇਖ ਲਓ ਵੀ ਪੱਕ ਕੇ ਬਿਲਕੁਲ ਜਿਹੜਾ ਨਾ ਤਿਆਰ ਹੋ ਗਈ ਹੋਈ ਆ। ਇਹ 2 ਕਿਲੋ ਦੁੱਧ ਜਿਹੜਾ ਨਾ ਮੇਰਾ ਖਿਆਲ ਆ ਕੱਢ ਕੇ ਰਹਿ ਗਿਆ ਹੁਣ 3 ਕਪਾ
ਜਾਂ ਕਿਲੋ ਲਾ ਲਓ ਹੈ। ਤੇ ਵਿੱਚ ਹੁਣ ਬੜੀ ਟੇਸਟੀ ਖੀਰ ਆ ਸਫੇਦ ਜੀਰਾ ਪਾ ਕੇ ਹੈ। ਤੇ ਹੁਣ ਇਹਨੂੰ ਆਪਾਂ ਥੱਲੇ ਲਾਉਂਦੇ ਆ ਜੀ ਉੱਤੇ, ਨਾਲੇ ਇਹਦੇ ਵਿੱਚ ਮਿੱਠਾ ਸੋਡਾ ਪਾਣੇ ਤੇ ਗੁੜ ਜਿਹੜਾ ਹੈ ਉਹ ਆਪਾਂ ਵੰਡੇ 'ਚ ਕੁੱਟ ਕੇ ਪਾ ਦਾਂਗੇ ਬਸ, ਨਾਲ ਵੰਡਾ ਵੀ ਸ਼ੌਕ ਨਾਲ ਖਾ ਲਓਗੇ ਹੈ। ਇਹ ਬਹੁਤ ਚੰਗਾ ਨੁਸਖਾ ਆ ਜੀ ਇਹ ਪਸ਼ੂਆਂ ਵਾਸਤੇ, ਮੱਝ ਹੋਵੇ ਤੇ ਭਾਵੇਂ ਹੋਵੇ ਗਾਂ, ਬਹੁਤ ਚੰਗਾ ਨੁਸਖਾ। ਦੁੱਧ ਪੀ ਗਿਆ ਲਸਣ ਹਨਾ। ਜਾ ਹਾਂ ਕੰਬਲੇ ਬਹੁਤ ਬਸ਼ੀਰ ਫੋਨ ਕੀਤਾ ਤੈਨੂੰ ਬਈ। ਨੰਬਰ ਮੇਰਾ ਚੱਲਦਾ ਹੈ, ਵੈਸੇ ਨਹੀਂ ਲੱਗਦਾ। ਲਓ ਜੀ ਸ਼ਾਮਾਂ ਹੋ ਗਈਆਂ ਇੱਕ ਵਾਰੀ ਫੇਰ, ਤੇ ਗਾਂ ਨੂੰ ਆਪਾਂ ਮਸਾਲਾ ਵੀ ਦੇਤਾ, ਧਾਰਾਂ ਵੀ ਨਿਕਲ ਗਈਆਂ। ਸੂਰਜ ਤੁਸੀਂ ਦੇਖੋ ਕੀ ਨਜ਼ਾਰਾ ਜਿਹੜਾ ਨਾ ਜੀ ਉਹ ਪੇਸ਼ ਕਰ ਰਿਹਾ ਹੈ। ਲਓ ਜੀ ਇਹ ਸੀਗੀ ਸਾਡੇ ਪਿੰਡ ਦੀ ਸ਼ਾਮ, ਤੇ ਹੁਣ ਸ਼ਾਮਾਂ ਵੀ ਹੋ ਗਈਆਂ ਤੇ ਪੂਰੀ ਦਿਹਾੜੀ ਦੇ ਵਿੱਚ ਅੱਜ ਕੰਮ, ਸਾਰੀ ਦਿਹਾੜੀ ਤੁਹਾਨੂੰ ਅੱਗੇ ਵੀ ਦੱਸਿਆ ਵੀ ਬਸ ਅੱਜ ਕੰਮਾਂ ਹੀ ਲੱਗੇ ਰਹੇ ਆ। ਤੇ ਆਖਰ ਦੇ ਉੱਤੇ ਉਹੀ ਹੈ ਜੀ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਮੈਨੂੰ ਰਾਣਾ ਖਾਲਦ ਮਕਬੂਲ ਨੂੰ ਜੀ ਹੁਣ ਦਿਓ ਇਜਾਜ਼ਤ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖਾ।